ਪੋਪੂਲਰ ਫਰੰਟ ਆਫ ਇੰਡੀਆ ਦੇ 100 ਤੋਂ ਵੱਧ ਆਗੂ ਗ੍ਰਿਫਤਾਰ। ਭਾਈ ਗਜਿੰਦਰ ਸਿੰਘ ਦੀ ਜਲਾਵਤਨੀ ਨੂੰ ਯਾਦ ਕਰਦਿਆਂ ਹੋਵੇਗਾ ਆਜ਼ਾਦੀ ਮਾਰਚ। ਸਪੈਸ਼ਲ ਸੈਸ਼ਨ ਨੂੰ ਲੈ ਕੇ ਪੰਜਾਬ ਦਾ ਗਵਰਨਰ ਤੇ ਸਰਕਾਰ ਆਮੋ ਸਾਹਮਣੇ। ਆਰਐਸਐਸ ਮੁਖੀ ਮੋਹਨ ਭਾਗਵਤ ਨੇ ਇਮਾਮ ਉਮੇਰ ਅਹਿਮਦ ਇਲਿਆਸੀ ਨਾਲ ਕੀਤੀ ਮੁਲਾਕਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬੁਲਾਇਆ ਜਾ ਰਿਹਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਵਿੱਚ ਕਾਫੀ ਰੌਲਾ ਰੱਪਾ ਪਿਆ, ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਇਸ ਨੂੰ ਸਰਕਾਰ ਦੀਆਂ ਤਾਕਤਾਂ ਦੇ ਉੱਤੇ ਅਤੇ ਸੰਵਿਧਾਨ ਦੇ ਉੱਤੇ ਇੱਕ ਹਮਲਾ ਦੱਸਦਿਆਂ ਗਵਰਨਰ ਹਾਊਸ ਦੇ ਵੱਲ ਇੱਕ ਮਾਰਚ ਕੀਤਾ ਗਿਆ, ਜਿਸ ਨੂੰ ਸ਼ਾਂਤੀ ਮਾਰਚ ਦਾ ਨਾਂ ਦਿੱਤਾ ਗਿਆ। ਇਸ ਤੋਂ ਇਲਾਵਾ ਭਾਜਪਾ ਵੱਲੋਂ ਇਸ ਸ਼ਾਂਤੀ ਮਾਰਚ ਬਾਰੇ ਪਤਾ ਲੱਗਦਿਆਂ ਹੀ ਆਪਣੇ ਹੈੱਡਕੁਆਟਰ ਤੋਂ ਆਪਣੇ ਵਰਕਰਾਂ ਦੇ ਨਾਲ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੂਚ ਕੀਤਾ ਗਿਆ। ਰਸਤੇ ਵਿੱਚ ਚੰਡੀਗੜ੍ਹ ਪੁਲਿਸ ਨੇ ਭਾਜਪਾ ਵਰਕਰਾਂ ਨੂੰ ਰੋਕਿਆ ਤੇ ਪਾਣੀ ਦੀਆਂ ਬੁਛਾਰਾਂ ਵੀ ਮਾਰੀਆਂ। ਕਾਫੀ ਪਿੱਟ ਸਿਆਪਾ ਭਾਜਪਾ ਵਰਕਰਾਂ ਵੱਲੋਂ ਉੱਥੇ ਭਗਵੰਤ ਮਾਨ ਦਾ ਕੀਤਾ ਗਿਆ। ਇਹ ਸਾਰਾ ਮਾਮਲਾ ਜਿਹੜਾ ਆ ਉਹ ਤਾਕਤਾਂ ਦੇ ਆਦਾਨ ਪ੍ਰਦਾਨ ਨੂੰ ਲੈ ਕੇ ਹੈ, ਜਿੱਥੇ ਪੰਜਾਬ ਸਰਕਾਰ ਇਹ ਕਹਿ ਰਹੀ ਆ ਕਿ ਇਹ ਉਸ ਦੀ ਤਾਕਤ ਆ ਕਿ ਉਹ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਸਕਦੀ ਆ। ਇਹ ਸੈਸ਼ਨ ਭਰੋਸੇ ਦੀ ਵੋਟ ਹਾਸਲ ਕਰਨ ਲਈ ਭਗਵੰਤ ਮਾਨ ਸਰਕਾਰ ਵੱਲੋਂ ਬੁਲਾਇਆ ਗਿਆ ਸੀ, ਕਿਉਂਕਿ ਆਮ ਆਦਮੀ ਪਾਰਟੀ ਪਿਛਲੇ ਕੁਝ ਦਿਨਾਂ ਤੋਂ ਇਹ ਦੋਸ਼ ਲਾ ਰਹੀ ਆ ਭਾਜਪਾ 'ਤੇ ਕਿ ਭਾਜਪਾ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਆ। ਅਤੇ ਹੁਣ ਇਹ ਭਰੋਸੇ ਦਾ ਵੋਟ ਹਾਸਲ ਕਰਨ ਲਈ ਸੈਸ਼ਨ ਬੁਲਾਇਆ ਗਿਆ ਸੀ, ਜਿਸ ਦਾ ਵਿਰੋਧ ਕਰਦਿਆਂ ਭਾਜਪਾ ਦੇ ਆਗੂ ਅਸ਼ਵਨੀ ਸ਼ਰਮਾ ਅਤੇ ਕਾਂਗਰਸ ਦੇ ਆਗੂ ਅਤੇ ਵਿਰੋਧੀ ਧਿਰ ਦੇ ਵਿਧਾਨ ਸਭਾ ਵਿੱਚ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਗਵਰਨਰ ਨੂੰ ਇਹ ਚਿੱਠੀਆਂ ਲਿਖੀਆਂ ਗਈਆਂ ਕਿ ਜਿਹੜਾ ਇਹ ਸੈਸ਼ਨ ਆ ਇਸ ਦਾ ਕੋਈ ਵੀ ਜਿਹੜਾ ਪ੍ਰੋਵੀਜ਼ਨ ਆ ਉਹ ਵਿਧਾਨ ਸਭਾ ਦੀ ਨਿਯਮਾਵਲੀ ਦੇ ਵਿੱਚ ਨਹੀਂ ਆਉਂਦਾ ਕਿ ਅਜਿਹਾ ਕੋਈ ਸੈਸ਼ਨ ਬੁਲਾਇਆ ਜਾਵੇ। ਅਤੇ ਉਹਨਾਂ ਇਸ ਸੈਸ਼ਨ ਨੂੰ ਪੰਜਾਬ ਦੇ ਜਿਹੜਾ ਸਰਕਾਰੀ ਖਜ਼ਾਨਾ ਆ ਉਸ ਦੀ ਲੁੱਟ ਅਤੇ ਉਸ ਦੀ ਨਜਾਇਜ਼ ਵਰਤੋਂ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਇਹਨਾਂ ਚਿੱਠੀਆਂ ਦੇ ਆਧਾਰ 'ਤੇ ਹੀ ਗਵਰਨਰ ਨੇ ਜਿਹੜੇ ਇੰਡੀਆ ਦੇ ਜਿਹੜੇ ਸੋਲਿਸਿਟਰ ਜਨਰਲ ਨੇ ਸਤਪਾਲ ਜੈਨ, ਉਹਨਾਂ ਦੀ ਰਾਏ ਮੰਗੀ ਅਤੇ ਸਤਪਾਲ ਜੈਨ ਨੇ ਵੀ ਗਵਰਨਰ ਦਾ ਕਹਿਣਾ ਹੈ ਕਿ ਇਸ ਸੈਸ਼ਨ ਨੂੰ ਨਾ ਬੁਲਾਉਣ ਦੀ ਸਲਾਹ ਦਿੱਤੀ ਆ। ਅਤੇ ਜਿਸ ਦੇ ਚੱਲਦਿਆਂ ਗਵਰਨਰ ਨੇ ਇਹ ਕੱਲ੍ਹ ਐਲਾਨ ਕਰ ਦਿੱਤਾ ਸੀ, ਇਹ ਫੈਸਲਾ ਸੁਣਾਇਆ ਸੀ ਕਿ ਜਿਹੜਾ ਇਹ ਵਿਧਾਨ ਸਭਾ ਦਾ ਸੈਸ਼ਨ ਅੱਜ 22 ਸਤੰਬਰ ਨੂੰ ਹੋਣਾ ਸੀ, ਇਹ ਨਹੀਂ ਬੁਲਾਇਆ ਜਾਵੇਗਾ। ਜਿਸ ਤੋਂ ਬਾਅਦ ਅੱਜ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਉਸਨੇ ਫੈਸਲਾ ਕੀਤਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗਵਰਨਰ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾਵੇਗੀ ਅਤੇ 27 ਸਤੰਬਰ ਨੂੰ ਜਿਹੜਾ ਨਵਾਂ ਸੈਸ਼ਨ ਆ ਉਹ ਸੱਦ ਲਿਆ ਗਿਆ ਹੈ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਕਰਨ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਗਵਰਨਰ ਦੇ ਵਿਰੋਧ ਵਿੱਚ ਵਿਧਾਨ ਸਭਾ ਤੋਂ ਰਾਜ ਭਵਨ ਤੱਕ ਸ਼ਾਂਤੀ ਮਾਰਚ ਕੀਤਾ। ਪੰਜਾਬ ਸਰਕਾਰ ਨੇ ਗਵਰਨਰ ਦੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦਾ ਐਲਾਨ ਕੀਤਾ ਹੈ ਅਤੇ 27 ਸਤੰਬਰ ਨੂੰ ਦੁਬਾਰਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਲਿਆ ਹੈ। ਆਪ ਵੱਲੋਂ ਗਵਰਨਰ ਦੀ ਰਿਹਾਇਸ਼ ਤੱਕ ਸ਼ਾਂਤੀ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਭਾਜਪਾ ਨੇ ਭਗਵੰਤ ਮਾਨ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕੀਤਾ, ਪਰ ਜਿਸ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ। ਆਮ ਆਦਮੀ ਪਾਰਟੀ ਕੁਝ ਦਿਨਾਂ ਤੋਂ ਭਾਜਪਾ 'ਤੇ ਦੋਸ਼ ਲਾ ਰਹੀ ਹੈ ਕਿ ਭਾਜਪਾ ਉਸ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਚੱਲਦਿਆਂ ਭਗਵੰਤ ਮਾਨ ਦੀ ਸਰਕਾਰ ਨੇ ਭਰੋਸੇ ਦਾ ਵੋਟ ਹਾਸਲ ਕਰਨ ਲਈ 22 ਸਤੰਬਰ ਨੂੰ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਸੀ, ਪਰ ਗਵਰਨਰ ਬਨਵਾਰੀ ਲਾਲ ਨੇ 21 ਸਤੰਬਰ ਨੂੰ ਹੁਕਮ ਜਾਰੀ ਕਰ ਦਿੱਤੇ ਕਿ ਭਰੋਸੇ ਦਾ ਵੋਟ ਹਾਸਲ ਕਰਨ ਲਈ ਵਿਧਾਨ ਸਭਾ ਸਦਨ ਦੇ ਨਿਯਮਾਂ ਦੀ ਅਣਹੋਂਦ ਕਾਰਨ ਸੈਸ਼ਨ ਬੁਲਾਉਣ ਦੇ ਜਾਰੀ ਕੀਤੇ ਹੁਕਮ ਵਾਪਸ ਲਏ ਜਾਂਦੇ ਹਨ।
ਇਸ ਤੋਂ ਇਲਾਵਾ ਕਾਂਗਰਸ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ 21 ਸਤੰਬਰ ਨੂੰ ਦਿੱਤੀਆਂ ਵੱਖੋ-ਵੱਖਰੀਆਂ ਚਿੱਠੀਆਂ ਰਾਹੀਂ ਕਿਹਾ ਗਿਆ ਸੀ ਕਿ ਵਿਧਾਨ ਸਭਾ ਦੀ ਨਿਯਮਾਵਲੀ ਵਿੱਚ ਭਰੋਸੇ ਦਾ ਵੋਟ ਹਾਸਲ ਕਰਨ ਲਈ ਸੈਸ਼ਨ ਬੁਲਾਏ ਜਾਣ ਦੀ ਕੋਈ ਵਿਵਸਥਾ ਨਹੀਂ ਹੈ। ਪ੍ਰਮੁੱਖ ਸਕੱਤਰ ਜੇ.ਐਮ. ਬਾਲਾਮੁਰਗਨ ਨੇ ਆਪਣੇ ਪੱਤਰ ਵਿੱਚ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਵੱਲੋਂ ਦਿੱਤੀਆਂ ਗਈਆਂ ਚਿੱਠੀਆਂ ਦੇ ਆਧਾਰ ਤੇ ਵਧੀਕ ਸੋਲੀਸਿਟਰ ਜਨਰਲ ਸਤਪਾਲ ਜੈਨ ਤੋਂ ਕਾਨੂੰਨੀ ਸਲਾਹ ਲਈ ਗਈ ਸੀ। ਐਡਵੋਕੇਟ ਜੈਨ ਨੇ ਵੀ ਕਾਨੂੰਨੀ ਤੌਰ ਤੇ ਇਹ ਪ੍ਰਗਟਾਵਾ ਕੀਤਾ ਸੀ ਕਿ ਸਿਰਫ ਭਰੋਸੇ ਦਾ ਵੋਟ ਲੈਣ ਲਈ ਸੈਸ਼ਨ ਨਹੀਂ ਬੁਲਾਇਆ ਜਾ ਸਕਦਾ। ਭਾਰਤ ਦੀ ਕੌਮਾਂਤਰੀ ਜਾਂਚ ਏਜੰਸੀ NIA ਨੇ ਅੱਜ 11 ਸੂਬਿਆਂ ਦੇ ਵਿੱਚ ਪਾਪੂਲਰ ਫਰੰਟ ਆਫ ਇੰਡੀਆ ਜਥੇਬੰਦੀ PFI ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਦੇ ਵਿੱਚ 100 ਤੋਂ ਵੱਧ PFI ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। NIA ਦਾ ਦੋਸ਼ ਹੈ ਕਿ PFI ਟੈਰਰ ਫੰਡਿੰਗ ਕਰ ਰਹੀ ਆ। PFI 2006 ਦੇ ਵਿੱਚ ਬਣੀ ਇੱਕ ਜਥੇਬੰਦੀ ਆ ਜੋ ਕਿ ਮੁਸਲਿਮ ਜਥੇਬੰਦੀ ਆ ਤੇ ਕਈ ਸੂਬਿਆਂ ਦੇ ਵਿੱਚ ਇਹ ਜਥੇਬੰਦੀ ਕਾਰਜਸ਼ੀਲ ਹੈ ਤੇ ਇਹ ਜਥੇਬੰਦੀ ਦਾਅਵਾ ਕਰਦੀ ਹੈ ਕਿ ਇਹ ਸਮਾਜ ਭਲਾਈ ਦੇ ਕਾਰਜ ਕਰਦੀ ਹੈ। ਪਰ ਭਾਰਤ ਸਰਕਾਰ ਦੀਆਂ ਜਾਂਚ ਏਜੰਸੀਆਂ NIA ED ਲਗਾਤਾਰ ਇਸ ਜਥੇਬੰਦੀ ਦੇ ਉੱਤੇ ਇਹ ਦੋਸ਼ ਲਾ ਰਹੇ ਹਨ ਕਿ ਇਹ ਜਥੇਬੰਦੀ ਭਾਰਤ ਦੇ ਵਿੱਚ ਰੈਡੀਕਲ ਇਸਲਾਮ ਨੂੰ ਦਾ ਵਾਅਦਾ ਕਰ ਰਹੀ ਹੈ ਤੇ ਟੈਰਰ ਫੰਡਿੰਗ ਦੇ ਦੋਸ਼ ਇਸ ਜਥੇਬੰਦੀ ਤੇ ਲਾਏ ਜਾ ਰਹੇ ਨੇ। ਤੇ ਅੱਜ ਵੱਡੀ ਕਾਰਵਾਈ ਕੀਤੀ ਆ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਤੇ ਜਿਹੜੇ NIA ਦੇ ਹੁਣ ਡਾਇਰੈਕਟਰ ਜਨਰਲ ਨੇ, ਪਹਿਲਾਂ ਪੰਜਾਬ ਦੇ ਸਾਬਕਾ DGP ਦਿਨਕਰ ਗੁਪਤਾ, ਇਹਨਾਂ ਤਿੰਨਾਂ ਦੀ ਜਿਹੜੀ ਅਹਿਮ ਮੀਟਿੰਗ ਆ ਉਹ ਵੀ ਇਸ ਮਾਮਲੇ ਸੰਬੰਧੀ ਅੱਜ ਦਿੱਲੀ ਦੇ ਵਿੱਚ ਹੋਈ ਆ, ਜਿਹਦੇ ਵਿੱਚ ਉਹ ਇਹ ਸਾਰੀ ਕਾਰਵਾਈ ਦੇ ਉੱਤੇ ਨਜ਼ਰ ਰੱਖ ਰਹੇ ਨੇ। ਭਾਰਤ ਦੀ ਕੌਮੀ ਜਾਂਚ ਏਜੰਸੀ NIA ਨੇ ਅੱਜ ਮੁਸਲਿਮ ਜਥੇਬੰਦੀ ਪੋਪੂਲਰ ਫਰੰਟ ਆਫ ਇੰਡੀਆ ਨਾਲ ਸੰਬੰਧਿਤ ਕਈ ਲੋਕਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। NIA ਵੱਲੋਂ 11 ਸੂਬਿਆਂ ਵਿੱਚ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ਛਾਪਿਆਂ ਦੌਰਾਨ PFI ਦੇ ਕੌਮੀ ਪ੍ਰਧਾਨ OMS ਸਲਾਮ ਸਣੇ 106 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। PFI ਤੇ ਟੈਰਰ ਫੰਡਿੰਗ ਦੇ ਦੋਸ਼ ਲਾਏ ਗਏ ਹਨ। ਪ੍ਰਾਪਤ ਵੇਰਵਿਆਂ ਮੁਤਾਬਕ ਕੇਰਲ ਵਿੱਚ 22, ਮਹਾਰਾਸ਼ਟਰ ਵਿੱਚ 20, ਕਰਨਾਟਕ ਵਿੱਚ 20, ਤਾਮਿਲਨਾਡੂ ਵਿੱਚ 10, ਅਸਾਮ ਵਿੱਚ 9, UP ਵਿੱਚ 8, ਆਂਧਰਾ ਪ੍ਰਦੇਸ਼ ਵਿੱਚ 5, ਮੱਧ ਪ੍ਰਦੇਸ਼ ਵਿੱਚ 4, ਪੌਂਡੀਚੇਰੀ ਵਿੱਚ 3, ਦਿੱਲੀ ਵਿੱਚ 3 ਅਤੇ ਰਾਜਸਥਾਨ ਵਿੱਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਏਜੰਸੀ ਇਸ ਕਾਰਵਾਈ ਨੂੰ ਉਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਾਂਚ ਦਾ ਹਿੱਸਾ ਦੱਸ ਰਹੀ ਹੈ। ਇਸ ਕਾਰਵਾਈ ਵਿੱਚ NIA ਦੇ ਨਾਲ ED ਅਤੇ ਸੰਬੰਧਿਤ ਸੂਬਿਆਂ ਦੀ ਪੁਲਿਸ ਵੀ ਸ਼ਾਮਿਲ ਸੀ। ਪੋਪੂਲਰ ਫਰੰਟ ਆਫ ਇੰਡੀਆ ਦੀ ਸਥਾਪਨਾ 2006 ਵਿੱਚ ਕੀਤੀ ਗਈ ਸੀ। PFI ਇੱਕ ਸਮਾਜਿਕ ਜਥੇਬੰਦੀ ਹੈ ਜੋ ਸਮਾਜ ਭਲਾਈ ਦੇ ਕੰਮ ਕਰਦੀ ਹੈ, ਪਰ ਭਾਰਤੀ ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਇਹ ਜਥੇਬੰਦੀ ਰੈਡੀਕਲ ਇਸਲਾਮ ਨੂੰ ਵਧਾ ਰਹੀ ਹੈ। ਇਨ੍ਹਾਂ ਛਾਪਿਆਂ ਤੇ ਪ੍ਰਤੀਕਰਮ ਦਿੰਦਿਆਂ PFI ਨੇ ਕਿਹਾ ਕਿ ਉਹਨਾਂ ਦੇ ਕੌਮੀ, ਸੂਬਾ ਅਤੇ ਲੋਕਲ ਆਗੂਆਂ ਦੇ ਘਰਾਂ ਤੇ ਛਾਪੇ ਮਾਰੇ ਗਏ ਹਨ। ਸੂਬਾ ਕਮੇਟੀ ਦੇ ਦਫ਼ਤਰਾਂ ਤੇ ਵੀ ਛਾਪੇਮਾਰੀ ਹੋਈ ਹੈ। ਜਥੇਬੰਦੀ ਨੇ ਕਿਹਾ ਹੈ ਕਿ ਫਾਸੀਵਾਦੀ ਨਿਜ਼ਾਮ ਵੱਲੋਂ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਕੀਤੀ ਜਾ ਰਹੀ ਇਸ ਕਾਰਵਾਈ ਦਾ ਉਹ ਵਿਰੋਧ ਕਰਦੇ ਹਨ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਜੇਲ੍ਹ ਤੋਂ ਰਿਹਾਈ ਲਈ 29 ਸਤੰਬਰ 1981 ਨੂੰ ਦਲ ਖਾਲਸਾ ਦੇ ਕੁਝ ਸਿੰਘਾਂ ਨੇ ਜਹਾਜ਼ ਅਗਵਾ ਕੀਤਾ ਸੀ। ਉਹਨਾਂ ਸਿੰਘਾਂ ਦੀ ਅਗਵਾਈ ਕਰ ਰਹੇ ਦਲ ਖਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ਜੀ ਦੀ 41 ਸਾਲਾ ਜਲਾਵਤਨੀ ਨੂੰ ਯਾਦ ਕਰਦਿਆਂ ਜਥੇਬੰਦੀ ਨੇ ਪ੍ਰੋਗਰਾਮ ਉਲੀਕੇ ਨੇ। ਦੱਸ ਦਈਏ ਕਿ ਭਾਈ ਗਜਿੰਦਰ ਸਿੰਘ ਜੀ ਨੂੰ 41 ਸਾਲ ਹੋ ਗਏ ਨੇ। ਉਹ ਅੱਜ ਤੱਕ ਜਲਾਵਤਨੀ ਕੱਟ ਰਹੇ ਨੇ। ਲੰਮਾ ਸਮਾਂ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜੇਲ੍ਹ ਕੱਟੀ, ਆਪਣੇ ਹੋਰ ਸਹਿਯੋਗੀ ਸਿੰਘਾਂ ਦੇ ਸਮੇਤ। ਤੇ ਹੁਣ ਜਥੇਬੰਦੀ ਵੱਲੋਂ 29 ਸਤੰਬਰ ਵਾਲੇ ਦਿਨ ਹੁਸ਼ਿਆਰਪੁਰ ਦੇ ਵਿੱਚ ਆਜ਼ਾਦੀ ਮਾਰਚ ਅਤੇ ਆਜ਼ਾਦੀ ਕਨਵੈਨਸ਼ਨ ਕਰਕੇ ਭਾਈ ਗਜਿੰਦਰ ਸਿੰਘ ਜੀ ਦੀ ਇਸ ਸੰਘਰਸ਼ਮਈ ਜੀਵਨ ਨੂੰ ਯਾਦ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਇਸ ਦਿਨ ਉਹ ਆਜ਼ਾਦੀ ਮਾਰਚ ਅਤੇ ਆਜ਼ਾਦੀ ਕਨਵੈਨਸ਼ਨ ਦੇ ਰਾਹੀਂ ਆਜ਼ਾਦ ਰਾਜ ਖਾਲਿਸਤਾਨ ਦੇ ਲਈ ਚੱਲ ਰਹੇ ਸੰਘਰਸ਼ ਦੀ ਲਗਾਤਾਰਤਾ ਦਾ ਸੁਨੇਹਾ ਦੁਨੀਆ ਨੂੰ ਦੇਣਗੇ ਤੇ ਇਸ ਸੰਘਰਸ਼ ਦੇ ਵਿੱਚ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਸਾਰੇ ਹੀ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾਵੇਗਾ। ਅੱਜ ਦੇ ਨੌਜਵਾਨਾਂ ਲਈ ਬਹੁਤ ਜ਼ਰੂਰੀ ਵੀ ਹੈ ਕਿ ਉਹਨਾਂ ਨੂੰ ਜਿਹੜੀ ਰੀਸੈਂਟ ਹਿਸਟਰੀ ਹੈ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ, ਘਰ-ਬਾਰ ਤਿਆਗੇ ਨੇ, ਉਹਨਾਂ ਨੂੰ ਪਤਾ ਲੱਗੇ। ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਅਜੇ ਇੱਕ ਕਦਮ ਵੀ ਨਹੀਂ ਚੱਲੇ, ਜਿਨ੍ਹਾਂ ਨੂੰ ਅਜੇ ਜੁਮਾ ਹੋਇਆ, ਪੈਰ ਬਾਹਰ ਰੱਖਿਆ ਘਰਾਂ ਤੋਂ, ਉਹ ਵੀ ਉਹਨਾਂ ਦੀਆਂ ਕੁਰਬਾਨੀਆਂ ਔਰ ਉਹਨਾਂ ਦੀ ਕੰਟਰੀਬਿਊਸ਼ਨ, ਸਭ ਤੋਂ ਜ਼ਰੂਰੀ ਜਿਹੜਾ ਉਹਨਾਂ ਦੇ ਯੋਗਦਾਨ ਨੇ, ਉਹਨਾਂ ਦੀਆਂ ਘਾਲਨਾਵਾਂ ਨੇ, ਉਹਨਾਂ ਤੋਂ ਅਣਜਾਣ ਨੇ। ਸੋ ਬਹੁਤ ਜ਼ਰੂਰੀ ਹੈ ਕਿ ਅੱਜ ਦੇ ਨੌਜਵਾਨ ਜਿਨ੍ਹਾਂ ਨੇ ਅਜੇ ਸੰਘਰਸ਼ ਸ਼ੁਰੂ ਕੀਤਾ ਜਾਂ ਕਰਨਾ, ਉਹਨਾਂ ਨੂੰ ਭਾਈ ਗਜਿੰਦਰ ਸਿੰਘ ਅਤੇ ਬਹੁਤ ਸਾਰੇ ਹੋਰ ਨੇ, ਭਾਈ ਗਜਿੰਦਰ ਸਿੰਘ ਵਰਗੇ ਬਹੁਤ ਨੇ,
ਜਿਹੜੀਆਂ 30,000 ਜਾਨਾਂ ਖਾਲਿਸਤਾਨ ਲਈ ਲੱਗ ਚੁੱਕੀਆਂ ਨੇ, ਜਿਹੜੇ ਸਿਰ ਲੱਗ ਚੁੱਕੇ ਨੇ, ਜਿਹੜੇ 30,000 ਸਿਰ ਗੁਰੂ ਨੂੰ ਭੇਟ ਹੋ ਚੁੱਕੇ ਨੇ, ਉਹਨਾਂ ਬਾਰੇ ਅੱਜ ਦੇ ਨੌਜਵਾਨਾਂ ਨੂੰ, ਅੱਜ ਦੀ ਪੀੜ੍ਹੀ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਸੋ ਅਸੀਂ ਉਸ ਦਿਨ ਜਿਹੜੇ ਬੰਦੀ ਸਿੰਘ ਨੇ ਉਹ ਵੀ ਆਜ਼ਾਦੀ ਦੇ ਪਰਵਾਨੇ ਨੇ, ਜਿਹੜੇ ਸ਼ਹੀਦ ਹੋਏ ਨੇ ਉਹ ਵੀ ਆਜ਼ਾਦੀ ਦੇ ਪਰਵਾਨੇ ਨੇ, ਜਿਹੜੇ ਜਲਾਵਤਨ ਨੇ ਇਸ ਵੇਲੇ ਲੜ ਰਹੇ ਨੇ ਉਹ ਵੀ ਆਜ਼ਾਦੀ ਦੇ ਪਰਵਾਨੇ ਨੇ। ਔਰ ਇਹ ਸਾਰੇ ਹੀ ਇਹਨਾਂ ਨੇ ਸਾਰਿਆਂ ਨੇ ਆਪਣਾ ਸੀਸ ਗੁਰੂ ਅੱਗੇ ਰੱਖ ਦਿੱਤਾ ਹੋਇਆ, ਭੇਂਟ ਕਰ ਚੁੱਕੇ ਨੇ। ਇਹਨਾਂ ਸਾਰਿਆਂ ਨੂੰ ਯਾਦ ਕਰਦੇ ਹੋਏ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ, ਇਹਨਾਂ ਸਾਰਿਆਂ ਦੀ ਤਸਵੀਰ ਹੱਥਾਂ 'ਚ ਪਕੜ ਕੇ ਉਸ ਦਿਨ 29 ਤਰੀਕ ਨੂੰ ਮਾਰਚ ਕੀਤਾ ਜਾਏਗਾ, ਚਾਹੇ ਉਹ ਬੰਦੀ ਸਿੰਘ ਹੋਣ, ਚਾਹੇ ਉਹ ਜਲਾਵਤਨ ਹੋਣ, ਚਾਹੇ ਉਹ ਸ਼ਹੀਦ ਹੋਣ। ਸਾਡੇ ਲਈ ਸਾਰੇ ਸਤਿਕਾਰਯੋਗ ਨੇ, ਕਿਉਂਕਿ ਇਹ ਸਾਰੇ ਆਜ਼ਾਦੀ ਦੇ ਪਰਵਾਨੇ ਨੇ। ਇਹ ਸਾਰੇ ਹੀ ਭਾਰਤ ਦੀ ਗੁਲਾਮੀ ਗਲੋਂ ਲਾਹੁਣ ਲਈ ਲੜੇ ਨੇ। ਸੋ ਇਹ ਸਾਰੇ ਹੀ ਸਾਡੇ ਲਈ ਸਤਿਕਾਰਯੋਗ ਨੇ। ਅਸੀਂ 29 ਤਰੀਕ ਨੂੰ ਇਹ ਦਿਨ ਮਨਾਵਾਂਗੇ। ਭਾਈ ਗਜਿੰਦਰ ਸਿੰਘ ਦੇ ਵਿਸ਼ੇਸ਼ ਹਵਾਲੇ ਦੇ ਨਾਲ ਅਸੀਂ ਜਿਹੜੀ ਸਾਡੀ ਆਪਣੀ ਅਗਲੀ ਰਣਨੀਤੀ ਹੋਏਗੀ ਉਹ ਵੀ ਅਸੀਂ ਉਸ ਦਿਨ ਹੀ ਡਿਸਕਲੋਜ਼ ਕਰਾਂਗੇ, ਲੋਕਾਂ ਦੇ ਸਾਹਮਣੇ ਰੱਖਾਂਗੇ। ਸੋ ਇਹ ਦਿਨ ਸਾਡੇ ਲਈ ਬਹੁਤ ਇੰਪੋਰਟੈਂਟ, ਅਹਿਮ ਦਿਨ ਹੈ। ਅਸੀਂ ਉਸ ਦਿਨ ਅਸੀਂ 29 ਸਪਟੈਂਬਰ ਕਿਉਂ ਚੁਣਿਆ? 29 ਸਪਟੈਂਬਰ, ਇਹ ਇੰਡੀਅਨ ਐਕਸਪ੍ਰੈਸ ਦੀ 29 ਸਪਟੈਂਬਰ ਦੀ ਅਖਬਾਰ ਹੈ। ਤੁਸੀਂ ਦੇਖੋ, ਹੈਡਲਾਈਨ ਦੇਖੋ, ਖਾਲਿਸਤਾਨ ਮੈਨ ਹਾਈਜੈਕ ਬੋਇੰਗ, ਇੰਡੀਅਨ ਬੋਇੰਗ। ਇਹ 29 ਸਪਟੈਂਬਰ ਦੀ ਘਟਨਾ ਹੈ। ਅੱਜ ਦੇ ਦਿਨ 20 ਸਪਟੈਂਬਰ 1981 ਨੂੰ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਮਹਿਤੇ ਚੌਂਕ ਤੋਂ। ਅੱਜ ਦੇ ਦਿਨ ਤੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਉੱਥੇ ਅੰਨ੍ਹੇਵਾਹ ਗੋਲੀ ਚਲਾ ਕੇ 13 ਨਿਰਦੋਸ਼ ਸਿੱਖਾਂ ਨੂੰ ਮਾਰਦੀ ਹੈ। ਤੇ 9 ਦਿਨ ਬਾਅਦ ਦਲ ਖਾਲਸਾ ਦੇ ਸਿੰਘਾਂ ਨੇ ਇਸ ਘਟਨਾ ਦੇ 20 ਸਪਟੈਂਬਰ 1981 ਦੀ ਜਿਹੜੀ ਘਟਨਾ ਵਾਪਰਦੀ ਹੈ, ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਤੇ 13 ਸਿੰਘਾਂ ਦੀ ਸ਼ਹਾਦਤ, ਇਸ ਘਟਨਾ ਤੋਂ ਬਾਅਦ ਭਾਈ ਗਜਿੰਦਰ ਸਿੰਘ, ਭਾਈ ਸਤਨਾਮ ਸਿੰਘ ਅਤੇ ਉਹਨਾਂ ਦੇ 3 ਸਾਥੀਆਂ ਨੇ ਇਮੀਡੀਏਟ ਪ੍ਰੋਗਰਾਮ ਬਣਾਇਆ ਕਿ ਸਾਨੂੰ ਸੰਤਾਂ ਦੀ ਰਿਹਾਈ ਦੇ ਲਈ ਤੇ ਦੁਨੀਆ ਨੂੰ ਦੱਸਣ ਲਈ ਕਿ ਇਸ ਹਿੰਦੂ ਰਾਸ਼ਟਰ, ਜਿਹਨੂੰ ਹਿੰਦੂ ਇੰਡੀਆ ਕਹਿੰਦੇ ਆ, ਉਸ ਵਿੱਚ ਸਿੱਖਾਂ ਦੀ ਹਾਲਾਤ ਕਿੱਦਾਂ ਦੇ ਨੇ, ਅਤੇ ਦੁਨੀਆ ਨੂੰ ਦੱਸਣ ਲਈ ਕਿ ਸਿੱਖ ਕਿਉਂ ਆਪਣਾ ਵੱਖਰਾ ਮੁਲਕ ਚਾਹੁੰਦੇ ਨੇ। ਖਾਲਿਸਤਾਨ ਇਸ਼ੂ ਨੂੰ ਇੰਟਰਨੈਸ਼ਨਲ ਮੈਪ 'ਤੇ ਲੈ ਕੇ ਜਾਣ ਲਈ ਉਹਨਾਂ ਨੇ 9 ਦਿਨਾਂ ਬਾਅਦ 29 ਸਪਟੈਂਬਰ ਦਾ ਦਿਨ ਚੁਣਿਆ ਹਾਈਜੈਕਿੰਗ ਲਈ। ਜਹਾਜ਼ ਪਾਕਿਸਤਾਨ ਗਿਆ, ਕਮਾਂਡੋ ਐਕਸ਼ਨ ਹੋਇਆ ਕਿਉਂਕਿ ਕਾਮਨਵੈਲਥ ਸੰਮੇਲਨ ਚੱਲ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ। ਇੰਦਰਾ ਗਾਂਧੀ ਉੱਥੇ ਗਈ ਹੋਈ ਸੀ। ਉਹਨੇ ਪੂਰੀ ਦੁਨੀਆ ਦੇ ਵਿੱਚ ਰੌਲਾ ਪਾਤਾ, ਸਾਰੇ ਮੁਲਕਾਂ ਦੇ ਉੱਤੇ ਪ੍ਰੈਸ਼ਰ ਪਾਇਆ, ਉਹਨਾਂ ਨੇ ਪਾਕਿਸਤਾਨ 'ਤੇ ਪ੍ਰੈਸ਼ਰ ਪਾਇਆ। ਸੋ ਪਾਕਿਸਤਾਨ ਨੇ ਕਮਾਂਡੋ ਐਕਸ਼ਨ ਕਰਕੇ 5 ਦਲ ਖਾਲਸਾ ਦੇ ਸਿੰਘ ਗ੍ਰਿਫਤਾਰ ਕਰ ਲਏ। ਹੈਦਰਾਬਾਦ ਵਿੱਚ 25 ਸਤੰਬਰ ਨੂੰ ਹੋਣ ਵਾਲੇ ਭਾਰਤ ਆਸਟ੍ਰੇਲੀਆ T20 ਮੈਚ ਤੋਂ ਪਹਿਲਾਂ ਅੱਜ ਜਦੋਂ ਟਿਕਟਾਂ ਦੀ ਵਿਕਰੀ ਸ਼ੁਰੂ ਹੋਈ ਤਾਂ ਉੱਥੇ ਟਿਕਟਾਂ ਖਰੀਦਣ ਆਏ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਭਗਦੜ ਮਚ ਗਈ ਤੇ ਪੁਲਿਸ ਵੀ ਇਸ ਭਗਦੜ ਨੂੰ ਨਹੀਂ ਸੰਭਾਲ ਸਕੀ ਤੇ ਕਈ ਲੋਕ ਜਿਹੜੇ ਆ ਇਸ ਭਗਦੜ ਦੇ ਵਿੱਚ ਜ਼ਖਮੀ ਹੋਏ ਨੇ। ਭਾਰਤ ਤੇ ਆਸਟ੍ਰੇਲੀਆ ਦਰਮਿਆਨ 25 ਸਤੰਬਰ ਨੂੰ ਖੇਡੇ ਜਾਣ ਵਾਲੇ T20 ਮੈਚ ਦੀਆਂ ਟਿਕਟਾਂ ਦੀ ਵਿਕਰੀ ਦੌਰਾਨ ਭੀੜ ਬੇਕਾਬੂ ਹੋ ਗਈ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇੱਥੇ ਟਿਕਟਾਂ ਦੀ ਵਿਕਰੀ ਅੱਜ ਸਵੇਰੇ ਸ਼ੁਰੂ ਹੋਣੀ ਸੀ ਤੇ ਲੋਕ ਬੀਤੀ ਰਾਤ ਤੋਂ ਹੀ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ। ਟਿਕਟ ਖਿੜਕੀ ਖੁੱਲ੍ਹਣ ਵੇਲੇ ਭੀੜ ਬੇਕਾਬੂ ਹੋ ਗਈ ਤੇ ਧੱਕੇ ਮਾਰਨ ਕਾਰਨ ਕਈ ਲੋਕ ਹੇਠਾਂ ਡਿੱਗ ਗਏ। ਇਸ ਮੌਕੇ ਪੁਲਿਸ ਵੀ ਭੀੜ ਤੇ ਕਾਬੂ ਨਹੀਂ ਪਾ ਸਕੀ। ਪੰਜਾਬ ਦੇ ਬਾਰਡਰ ਏਰੀਏ ਦੇ ਵਿੱਚ ਮਾਝੇ ਦੇ ਇਲਾਕੇ ਦੇ ਵਿੱਚ ਅਖੌਤੀ ਪਾਸਟਰਾਂ ਵੱਲੋਂ ਸਿੱਖ ਧਰਮ ਤੋਂ ਕਨਵਰਟ ਕਰਵਾਏ ਜਾ ਰਹੇ ਲੋਕਾਂ ਨੂੰ ਵਾਪਸ ਸਿੱਖੀ ਦੇ ਕਲਾਵੇ ਵਿੱਚ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ। ਇਹਨਾਂ ਉਪਰਾਲਿਆਂ ਦੇ ਸਦਕਾ ਹੀ ਬੀਤੇ ਕੱਲ 500 ਦੇ ਕਰੀਬ ਪਰਿਵਾਰ ਜਿਹੜੇ ਆ ਉਹ ਵਾਪਸ ਸਿੱਖੀ ਦੇ ਕਲਾਵੇ ਵਿੱਚ ਆਏ ਨੇ, ਜਿਨ੍ਹਾਂ ਨੇ ਕਿ
ਅਖੌਤੀ ਪਾਸਟਰਾਂ ਦੇ ਛਲਾਵੇ ਵਿੱਚ ਆ ਕੇ ਜਿਹੜਾ ਆ ਉਹ ਆਪਣਾ ਧਰਮ ਤਬਦੀਲ ਕਰ ਲਿਆ ਸੀ। ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਤੇ ਜਿਸ ਦੇ ਚੱਲਦਿਆਂ 500 ਦੇ ਕਰੀਬ ਪਰਿਵਾਰ ਜਿਹੜੇ ਆ ਉਹ ਵਾਪਸ ਉਹਨਾਂ ਨੇ ਸਿੱਖ ਧਰਮ ਨੂੰ ਅਪਣਾਇਆ ਹੈ। ਸਾਡੀ ਲੜਕੀ ਸੀ ਇੱਕ ਛੋਟੀ 10 ਕੁ ਸਾਲ ਦੀ ਤੇ ਇੱਕ ਉਹਨਾਂ ਨੂੰ ਵੀਟ ਐਲਰਜੀ ਸੀ, ਨਾਲ ਸ਼ੂਗਰ ਸੀਗੀ। ਅਸੀਂ ਉਹਦੀ ਬਿਮਾਰੀ ਕਰਕੇ ਉੱਥੇ ਗਏ ਸੀ ਜੀ ਚਰਚ ਦੇ ਵਿੱਚ। ਮੈਂ 1 ਸਾਲ ਗਿਆ ਤੇ 1 ਸਾਲ ਤੋਂ ਬਾਅਦ ਉਹਦੀ ਮਤਲਬ ਡੈਥ ਹੋ ਗਈ ਬੱਚੇ ਦੀ। ਇਸ ਟਾਈਮ ਸਾਡੇ ਬੱਚੇ ਨੂੰ ਹੈਗੇ ਹਰਨੀਆਂ ਨੇ। ਸਾਡੀ ਕੋਈ ਪ੍ਰੋਬਲਮ ਹੱਲ ਨਹੀਂ ਹੋਈ, ਸਗੋਂ ਸਾਡਾ ਜਿਹੜਾ ਮਤਲਬ ਮੈਂ ਉਸੇ ਕੰਮ ਕਰਦਾ ਸੀ ਜੀ, ਉਹ ਵੀ ਸਾਡਾ ਕੰਮ ਛੁੱਟ ਗਿਆ। ਤੇ ਸਾਰੇ ਸਾਡੇ ਪਿੰਡੋਂ ਗ੍ਰੰਥੀ ਸਾਹਿਬ ਨੇ, ਉਹਨਾਂ ਨੇ ਸਾਰਿਆਂ ਨੂੰ ਪ੍ਰੇਰਿਆ ਅਤੇ ਉਹ ਲੈ ਕੇ ਗਏ। ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਲਾਇਆ। ਮੈਂ ਗੁਰਗਾਵਾਂ ਤੋਂ 3 ਮਹੀਨੇ ਵਾਸਤੇ ਕੋਰਸ ਕੀਤਾ। ਮੇਰੇ ਤੋਂ ਸਰਟੀਫਿਕੇਟ ਆ। ਕਾਹਦਾ ਕੋਰਸ ਕੀਤਾ ਹੈ? ਪਾਸਟਰ ਦਾ ਜੀ। ਪਾਸਟਰ ਦਾ ਕੋਰਸ ਮੈਂ ਹੁਣ ਇਸ ਵਕਤ ਵੀ ਕਰ ਸਕਦਾ ਸੀ, ਪਰ ਉਹਦੀ ਸਮਝ ਨਹੀਂ ਲੱਗਦੀ। ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾ ਗੁਰਮੁਖੀ ਭਾਸ਼ਾ ਆਪਾਂ ਨੂੰ ਦਿੱਤੀ ਹੈ। ਮੈਨੂੰ ਇੱਧਰ ਇਹ ਭਾਜੀ ਗਏ ਆਂਦੇ ਕੋਈ ਮਿਲਦਾ ਤੇ ਮੈਂ ਤੇ ਸਮਝ ਨਹੀਂ ਲੱਗਦੀ ਕੋਈ। ਇਹਨਾਂ ਨੇ ਨਾ ਪ੍ਰਚਾਰ ਅੰਮ੍ਰਿਤ ਪ੍ਰਚਾਰ ਰੱਖਿਆ ਪਿੰਡ, ਸਾਡੇ ਪਿੰਡ ਗੁਰਜ, ਉਹਦੇ ਵਿੱਚ ਅਸੀਂ ਇਹਨਾਂ ਦਾ ਸਾਥ ਦਿੱਤਾ। ਇਹਨਾਂ ਨਾਲ ਅੰਮ੍ਰਿਤਧਾਰੀ ਹੋਏ, ਸਿੱਖ ਬਣੇ ਗੁਰੂ ਦੇ। ਹੁਣ ਅਸੀਂ ਆਪਣੇ ਚੰਗੇ ਰੂਪ ਸੁੱਖ ਵਿੱਚ ਵਸਣ ਰਹੇ ਹਾਂ ਜੀ। ਸਾਡਾ ਬੇਟਾ ਜਦੋਂ ਬਿਮਾਰ ਹੋਇਆ ਸੀ, ਬੜੇ ਹੀ ਧੱਕੇ ਖਾਦੇ ਸਾਨੂੰ। ਸਾਡੇ ਘਰ ਆਣ ਕੇ ਸਾਨੂੰ ਕਹਿੰਦੇ ਰਹੇ ਕਿ ਇਹਨੇ ਠੀਕ ਹੋ ਜਾਣਾ, ਤੁਸੀਂ ਜਾਓ ਜਾਓ। ਪਹਿਲਾਂ ਵੀ ਅਸੀਂ 2 ਵਾਰੀ ਲੈ ਕੇ ਗਏ, ਦਬੁਰਜੀਏ ਨੂੰ ਕੋਈ ਫਰਕ ਨਹੀਂ ਪਿਆ। ਫਿਰ ਇਹ ਹਟ ਗਿਆ ਮੁੰਡਾ ਜਾਣੋ। ਫਿਰ ਹਸਪਤਾਲਾਂ 'ਚ ਦਾਖਲ ਕਰਾਉਂਦੀ ਰਹੀ। ਫਿਰ ਹਸਪਤਾਲਾਂ ਦੇ ਬਾਰੇ ਫਿਰ ਜਵਾਬ ਦੇ ਦਿੱਤਾ ਹਾਂਜੀ। ਤੇ ਉਹ ਕਹਿੰਦੇ ਸੀ ਇੰਨੇ ਦਿਨਾਂ ਨੂੰ ਰਮਾਨ ਆ ਜਾਊਗਾ, ਇਹ ਠੀਕ ਹੋ ਜਾਊਗਾ। ਤੁਸੀਂ ਕਹੋ ਠੀਕ ਹੋ ਗਿਆ, ਜਦੋਂ ਇਹ ਠੀਕ ਹੀ ਨਹੀਂ ਹੋਇਆ ਤਾਂ ਅਸੀਂ ਕਿੱਦਾਂ ਕਹੀਏ ਵੀ ਠੀਕ ਹੋ ਗਿਆ। ਇਹ ਸਾਨੂੰ ਤੁਸੀਂ ਕਹੋ, ਕਹਿੰਦੇ ਸੀ ਵੀ ਤੁਸੀਂ ਕਹੋ ਠੀਕ ਹੋ ਗਿਆ, ਠੀਕ ਹੋ ਗਿਆ। ਅਸੀਂ ਗਏ 20 ਕੁ ਦਿਨ, ਸਾਨੂੰ ਪਰ ਕੋਈ ਫਰਕ ਨਹੀਂ ਪਿਆ। ਅਸੀਂ ਤੇ ਫਿਰ ਮੁੜ ਕੇ ਆਪਣੇ ਗੁਰੂ ਵੱਲ ਫਿਰ ਵਾਪਸ ਆ ਗਏ। ਸਾਨੂੰ ਦੇਖਣ ਦੇ ਵਿੱਚ ਆਇਆ ਸੀਗਾ ਕਿ ਜਿਹੜੀ ਬਾਰਡਰ ਬਿਲਟ ਆ ਗੁਰਦਾਸਪੁਰ ਏਰੀਏ ਤੋਂ ਅੰਮ੍ਰਿਤਸਰ ਤੋਂ ਤਰਨਤਾਰਨ ਵਾਲੀ ਸਾਈਡ ਤੇ, ਇੱਥੇ ਜਿਹੜੇ ਪਖੰਡੀ ਪਾਦਰੀ ਨੇ, ਜਿਹੜੇ ਪਖੰਡੀ ਲੋਕ ਨੇ, ਆਪਣੀਆਂ ਦੁਕਾਨਦਾਰੀਆਂ ਚਲਾਉਂਦੇ ਨੇ। ਇਸ ਤਰ੍ਹਾਂ ਦੇ ਲੋਕ ਜਿਹੜੇ ਆਰਥਿਕ ਪੱਖਾਂ ਤੋਂ ਕਮਜ਼ੋਰ ਸੀਗੇ, ਉਹ ਭਾਵੇਂ ਕਿਸੇ ਵੀ ਜਾਤ ਬਰਾਦਰੀ ਨੂੰ ਬਿਲੋਂਗ ਕਰਦੇ ਸੀਗੇ, ਉਹਨਾਂ ਨੂੰ ਜਾ ਕੇ ਭਰਮ ਭੁਲੇਖਿਆਂ ਦੇ ਵਿੱਚ ਪਾ ਕੇ ਸਿੱਖੀ ਦੇ ਪ੍ਰਚਾਰ ਤੋਂ ਉਲਟ, ਸਿੱਖ ਧਰਮ ਦੇ ਉਲਟ ਭੜਕਾ ਕੇ ਤੇ ਆਪਣੀਆਂ ਜਿਹੜੀਆਂ ਦੁਕਾਨਦਾਰੀਆਂ ਚਲਾਉਣ ਵਾਸਤੇ ਤੇ ਪਖੰਡਵਾਦ ਕਰਦੇ ਸੀਗੇ, ਲਾਲਚ ਦਿੰਦੇ ਸੀਗੇ, ਚਮਤਕਾਰ ਵਿਖਾਉਂਦੇ ਸੀਗੇ। ਜਦ ਉਹ ਸਾਰਾ ਕੁਝ ਮਾਨਯੋਗ ਪ੍ਰਧਾਨ ਸਾਹਿਬ ਦੇ ਧਿਆਨ ਵਿੱਚ ਆਇਆ ਤੇ ਅਸਲੀ ਪਿਛਲੇ 5-6 ਮਹੀਨਿਆਂ ਤੋਂ ਜੰਗੀ ਲੈਵਲ ਤੇ ਇਹ ਜਿਹੜਾ ਬਾਰਡਰ ਦੀ ਬਿਲਟ ਆ, ਇਹਨਾਂ ਤੇ ਪਿੰਡ ਜਾ ਕੇ ਘਰ ਘਰ ਜਾ ਕੇ ਜਿਹੜਾ ਵਾ ਉਹ ਕੈਂਪ ਲਾਏ। ਸਾਡੇ ਪ੍ਰਚਾਰਕ ਸਾਹਿਬਾਨਾਂ ਨੇ, ਸਾਡੇ ਜਿਹੜੇ ਮਿਸ਼ਨਰੀ ਕਾਲਜ ਤੇ ਵਿਦਿਆਲੇ ਚੱਲਦੇ ਨੇ, ਉਹਨਾਂ ਦੇ ਜਿਹੜੇ ਸਟੂਡੈਂਟ ਉੱਥੇ ਸਿੱਖਿਆ ਹਾਸਲ ਕਰ ਰਹੇ ਆ, ਉਹਨਾਂ ਨੇ ਜਾ ਕੇ ਕੈਂਪ ਲਾਏ। ਤੇ ਜ਼ਮੀਨੀ ਲੈਵਲ ਤੇ ਅਸੀਂ ਇਸ ਦੀ ਸਮੀਖਿਆ ਕੀਤੀ ਕਿ ਧਰਮ ਪਰਿਵਰਤਨ ਵਾਲੀ ਤਾਂ ਕੋਈ ਬਹੁਤੀ ਗੱਲ ਨਹੀਂ, ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਲੋਕ ਭੋਲੇ ਭਾਲੇ ਲੋਕਾਂ ਨੂੰ ਥੋੜੇ ਥਾੜੇ ਲਾਲਚ ਦੇ ਕੇ ਜਾਂ ਭਰਮ ਭੁਲੇਖੇ ਪਾ ਕੇ ਤੇ ਆਪਣੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਖੜ ਕੇ ਫਿਰ ਉੱਥੇ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦਾ ਇਹਨਾਂ ਨੇ ਭੰਡੀ ਪ੍ਰਚਾਰ ਕਰ ਦਿੱਤਾ ਵੀ ਸਿੱਖ ਜਿਹੜੇ ਉਹ ਧੜਾ ਧੜ ਜਿਹੜੇ ਆ ਉਹ ਈਸਾਈ ਧਰਮ ਦੇ ਵਿੱਚ ਜਾ ਰਹੇ ਆ। ਜਦ ਜ਼ਮੀਨੀ ਲੈਵਲ ਤੇ ਜਾ ਕੇ ਅਸੀਂ ਸਮੀਖਿਆ ਕੀਤੀ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰਨ ਦੇ ਵਿੱਚ ਯਕੀਨ ਕਰਦੀ ਆ। ਅਸੀਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕੱਲਾ ਪੰਜਾਬ ਹੀ ਨਹੀਂ, ਵੱਖ-ਵੱਖ ਸਟੇਟਾਂ ਵਰਲਡ ਦੇ ਵਿੱਚ ਆਪਣਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਾਂ। ਰਾਸ਼ਟਰੀ ਸਵੈਮ ਸੇਵਕ ਸੰਘ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਆਰਐਸਐਸ ਦੇ ਹੋਰ ਉੱਚ ਆਗੂਆਂ ਦੇ ਨਾਲ ਜਾ ਕੇ ਦਿੱਲੀ ਦੀ ਸਥਿਤ ਇੱਕ ਮਸਜਿਦ ਦੇ ਵਿੱਚ ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ ਦੇ ਮੁਖੀ ਉਮੇਰ ਅਹਿਮਦ ਇਲਿਆਸੀ ਦੇ ਨਾਲ ਮੁਲਾਕਾਤ ਕੀਤੀ ਆ। ਇਹ ਮੁਲਾਕਾਤ ਲਗਭਗ 1 ਘੰਟਾ ਲੰਮੀ ਚੱਲੀ ਆ। ਮੁਲਾਕਾਤ ਕਿਸ ਵਿਸ਼ੇ ਤੇ ਹੋਈ ਆ ਜਾਂ ਕਿਹਨਾਂ ਮਸਲਿਆਂ ਤੇ ਗੱਲਬਾਤ ਹੋਈ ਆ, ਇਹਦੇ ਬਾਰੇ ਫਿਲਹਾਲ ਕੁਝ ਵੀ ਸਪਸ਼ਟ ਨਹੀਂ ਹੋਇਆ। ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਸੰਘ ਦੇ ਹੋਰ ਉੱਚ ਆਗੂਆਂ ਸਮੇਤ ਅੱਜ ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ ਦੇ ਮੁਖੀ ਇਮਾਮ ਉਮੇਰ ਅਹਿਮਦ ਇਲਿਆਸੀ ਨਾਲ ਮੁਲਾਕਾਤ ਕੀਤੀ। ਭਾਗਵਤ ਇਲਿਆਸੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਦੀ ਕਸਤੂਰਬਾ ਗਾਂਧੀ ਮਾਰਗ ਮਸਜਿਦ ਪਹੁੰਚੇ। ਦੋਵਾਂ ਆਗੂਆਂ ਦਰਮਿਆਨ 1 ਘੰਟੇ ਤੋਂ ਵੱਧ ਸਮਾਂ ਗੱਲਬਾਤ ਹੋਈ। ਇਸ ਮੌਕੇ ਭਾਗਵਤ ਨਾਲ ਕ੍ਰਿਸ਼ਨ ਗੋਪਾਲ ਰਾਮ ਲਾਲ ਅਤੇ ਇੰਦਰੇਸ਼ ਕੁਮਾਰ ਵੀ ਮੌਜੂਦ ਸਨ। ਪਿਛਲੇ ਮਹੀਨੇ ਹੋਏ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਤੋਂ ਬਾਅਦ ਇੰਗਲੈਂਡ ਦੇ ਵਿੱਚ ਭਾਰਤੀ ਹਿੰਦੂ ਅਤੇ ਪਾਕਿਸਤਾਨੀ ਮੁਸਲਿਮ ਧਿਰਾਂ ਦੇ ਦਰਮਿਆਨ ਕਈ ਥਾਵਾਂ ਤੇ ਉੱਤੇ ਹਿੰਸਕ ਝੜਪਾਂ ਦੇਖਣ ਨੂੰ ਮਿਲੀਆਂ ਨੇ। ਇਹ ਝੜਪਾਂ ਹੁਣ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਅਮਨ ਕਾਨੂੰਨ ਦੀ ਸਥਿਤੀ ਵੀ ਖਰਾਬ ਹੋ ਰਹੀ ਆ।
ਹੁਣ ਖਬਰ ਸਾਹਮਣੇ ਆਈ ਆ ਕਿ ਸਮੈਥਵਿਕ ਸ਼ਹਿਰ ਦੇ ਵਿੱਚ ਦੋਵਾਂ ਧਿਰਾਂ ਦੇ ਲੋਕ ਆਮੋ ਸਾਹਮਣੇ ਹੋਏ ਨੇ ਤੇ ਝੜਪਾਂ ਜਿਹੜੀਆਂ ਨੇ ਉਹ ਹਿੰਸਕ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਲੈਸਟਰ ਦੇ ਵਿੱਚ ਦੋਵਾਂ ਧਿਰਾਂ ਦੇ ਦਰਮਿਆਨ ਹਿੰਸਕ ਝੜਪਾਂ ਹੋਈਆਂ ਸੀ। ਪਿਛਲੇ ਮਹੀਨੇ ਹੋਏ ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਇੰਗਲੈਂਡ ਵਿੱਚ ਲਗਾਤਾਰ ਭਾਰਤੀ ਹਿੰਦੂ ਤੇ ਪਾਕਿਸਤਾਨੀ ਮੁਸਲਿਮ ਲੋਕਾਂ ਦਰਮਿਆਨ ਤਣਾਅ ਬਣਿਆ ਹੋਇਆ ਹੈ। ਦੋਵੇਂ ਧਿਰਾਂ ਕਈ ਜਗ੍ਹਾ ਅਮਨ ਕਾਨੂੰਨ ਦੀ ਸਥਿਤੀ ਵੀ ਖਰਾਬ ਕਰ ਚੁੱਕੀਆਂ ਹਨ। ਲੈਸਟਰ ਵਿੱਚ ਭਾਰਤੀ ਹਿੰਦੂ ਅਤੇ ਪਾਕਿਸਤਾਨੀ ਮੁਸਲਿਮ ਧੜਿਆਂ ਦਰਮਿਆਨ ਹਿੰਸਕ ਟਕਰਾਅ ਹੋਇਆ ਸੀ। ਹੁਣ ਇੰਗਲੈਂਡ ਦੇ ਹੀ ਸ਼ਹਿਰ ਸਮੈਥਿਕ ਵਿੱਚ ਦੋਵਾਂ ਧੜਿਆਂ ਵਿੱਚ ਹਿੰਸਕ ਟਕਰਾਅ ਦਾ ਮਾਹੌਲ ਬਣ ਰਿਹਾ ਹੈ। ਅੱਜ ਦੀਆਂ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਕੱਲ੍ਹ ਨਵੀਆਂ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।